अस्सलाम वालेकुम नाजरीन, मैं अजमल सोनी ते तुसी देख रहे हैं सज्जाद जानी ऑफिशियल। नाजरीन मेरे नाल इस टाइम फरीद मिठा ते फैसल साहब आए ने। फैसल ते बहुत परेशान। वो परेशानी दी की है, कुत्ता जिहड़ा बहुत हानो रहट निकलिया। वो मेरा मतलब है कि ऑटोमैटिक जिहा निकलिया ते काम कार करदा कोई नहीं कुत्ता, तो दिन ब दिन लिस्सा हो जा रहा। फैसल साहब परेशान ने इंतहा तो ज्यादा कि उन्होंने चैंपियन बनाना चाहते हैं, है ना। हाँ, तो इत्थे गोर लैन आए ने साडे नाल डॉक्टर रजा साहब, मेरे खब्बे पासे लेफ्ट साइड ते कुत्तियां दे डॉक्टर ने, ते फैसल साहब इन्हां कोई दवाई लेंदे ने। नहीं ते आ जेड़े वार्ड कूड़ पे आ ਇਹ ਉਹਨਾਂ ਦੇ ਕੁੱਤੇ ਨੇ ਲਏ ਆ। वाकई कुत्ते ने जिते जी सर, ये कुत्ते ने जिते जी। ਇਹ ਸਾਰੇ ਹੀ। हाँ जी हाँ जी ਅੱਛਾ, ਤੁਹਾਡਾ ਕੁੱਤਾ ਜਿੱਤਦਾ ਕੱਪ। हाँ जी। ਤੁਹਾਨੂੰ ਪਤਾ ਕਿ ਫੈਸਲ ਸਾਹਿਬ ਵੀ ਕੁੱਤੇ ਨੂੰ ਚੈਂਪੀਅਨ ਬਣਾਉਣਾ ਚਾਹੁੰਦੇ ਤੇ ਡਾਕਟਰ ਸਾਹਿਬ ਕੋਲ ਆਏ ਨੇ ਜਰਾ ਕੋ ਮਸ਼ਵਰਾ ਲੈਣ ਕਿ ਮੁਫੀਦ ਮਸ਼ਵਰੇ ਦੇਣ ਤਾਂ ਕਿ ਇਹਦਾ ਕੁੱਤਾ ਵੀ ਤਰੱਕੀ ਕਰੇ। ਤਰੱਕੀ ਕਰਾਉਣੀ ਕੁੱਤੇ ਨੂੰ, नहीं नहीं चैंपियन बना चैंपियन बने जी। ਚੈਂਪੀਅਨ ਕੀ ਕਰਾਟੇ ਖਿਲਾਉਣੇ ਕੁੱਤੇ ਨੂੰ। अस्सलाम वालेकुम भाई ना वालेकुम सलाम सर। डॉक्टर हाँ जी ਰਜ਼ਾ ਸਾਹਿਬ, डॉक्टर रजा साहब जी सर। ये वाकई कुत्ते ने जिते ने हाँ जी सर। ਇਹ ਆਵਾਜ਼ ਨਹੀਂ ਆ ਰਹੀ। ਜੋ ਪੜਾਈ ਉਹਨਾਂ ਮੋਬਾਈਲ 'ਚ ਪੜਾਈ ਡਰਨਾ ਕੋਈ ਨਹੀਂ। भाजी मैं ना मशवरा लेना मैंने पता लगा तुसी फैसलाबाद दे ना टॉप दे डॉक्टर हो, मैंने सोनी भाई ने दसया। ਇਹਨੂੰ ਮਸ਼ਵਰਾ ਨਾ ਦਿਓ, ਇਹ ਕੁੱਤਿਆਂ ਦੇ ਤੁਸੀਂ ਡਾਕਟਰ ਨੇ ਆਪਣੀ ਵੀ ਦਵਾਈ ਤੁਹਾਡੇ ਕੋਲ ਲੈ ਲੈਣੀ ਹੈ। नहीं यार ਇਹ ਮੇਰੀ ਗੱਲ ਸੁਣ, ਫਰੀ ਦਵਾਈ ਦੇਣੀ ਹੈ ਨਾ। ਜੇ ਕੁੱਤਿਆਂ ਦਾ ਟੀਕਾ ਇਹਨੂੰ ਲੱਗ ਜੂ ਤਾਂ ਕੀ ਹੋ ਜਾਏਗਾ। ਤੇ ਤੇ ਆ ਪੰਜ ਵਾਲੀ ਪਰਚੀ ਤੇ ਦਵਾਈ ਲੈਣ ਆ, ਕੁੱਤੇ ਨੂੰ ਐਡੀ ਦਵਾਈ ਕਿੱਥੋਂ ਲੈ ਦੇਗਾ ਵੀ ਕੱਪ ਜਿੱਤ ਸਕੇ। ਆ ਜਿੰਨੇ ਕੱਪ ਕੁੱਤੇ ਨੇ ਜਿੱਤੇ ਤੇਰੇ ਖਾਨਦਾਨ ਚੋਂ ਕਿਸੇ ਬੰਦੇ ਨੇ ਜਿੱਤੇ ਇਹਨੇ ਕੱਪ ਦੱਸ ਮੈਨੂੰ ਜ਼ਰਾ। ਹਾਂ, ਇਹ ਜਿੰਨੇ ਕੱਪ ਇਹਨਾਂ ਦੇ ਕੁੱਤੇ ਨੇ ਜਿੱਥੇ ਇਹਦੇ ਘਰ 'ਚ ਹੈ ਨਹੀਂ ਚਾਹ ਵਾਲੇ। ਜੇ ਦੇਖਦੇ ਆ ਨਾ ਤੇ ਕੁੱਤੇ ਨੇ ਕਿੰਨੇ ਕੱਪ ਇਕੱਠੇ ਕੀਤੇ, ਤੇਰੇ ਕੁੱਤੇ ਨੇ ਉਹਨੇ ਸ਼ੀਸ਼ੜੇ ਇਕੱਠੇ ਕੀਤੇ। ਡਾਕਟਰ ਸਾਹਿਬ ਦੇ ਕੁੱਤਾ ਵੇਖੋ ਕੱਪ ਲੈ ਕੇ ਆਉਂਦਾ, ਇਹਦਾ ਕੁੱਤਾ ਡੇਲੀ ਕਿਸੇ ਦਾ ਬਿਸਤਰਾ ਚੁੱਕ ਲਿਆਉਂਦਾ, ਕਿਸੇ ਦੀ ਕੌਲੀ ਚੁੱਕ ਲਿਆਉਂਦਾ, ਕਿਸੇ ਦੀ ਪਿਆਲੀ ਚੁੱਕ ਲਿਆਉਂਦਾ। ਯਾਰ ਫਰੀਦ ਕੋ ਅਕਲ ਕਰੋ, ਕਿੱਧਰ ਤੁਰ ਬੜੇ ਪਏ। ਬੜੇ ਹੈਵੀ ਕੁੱਤੇ ਆ ਨਾ, ਇਹਦਾ ਕੁੱਤਾ ਹੀ ਐਡਾ ਮਾੜਾ ਉਹਨੇ ਗਾਟੀ ਪਿੱਛੇ ਪਾਇਆ ਇੰਜ ਕਰ। डॉक्टर साहब गला मारन दे ने नहीं, वो गलत कह रहे डॉक्टर साहब, वो झूठ बोल रहे हैं। फैसल साहब का कुत्ता बहुत अच्छा वा, ये डबरा ला के भी फिरते रहते महल्ले च। जिधर दिल किधर डब कट के कुत्ता। ओ यार उन्हां को मशवरा लेने दे थोड़ी हुक्म करो जी, हुक्म करो। सर ये भाई मैं ਉਹਨਾਂ ਨੂੰ ਦੱਸ ਕੁੱਤੇ ਨੂੰ ਚੈਂਪੀਅਨ ਬਣਾਉਣਾ ਵਾ। हाँ जी भाजी कह रहे कुत्ते ਨੂੰ चैंपियन बनाना वा, तो ਉਹਦੇ ਵਾਸਤੇ ਡਾਕਟਰ ਸਾਹਿਬ को दसो जरा की खावे आ। नहीं कुत्ता खावे कि ये खावे? ਉਹ ਮੇਰਾ ਮਤਲਬ ਹੈ ਵੀ ਇਹ ਤੁਸੀਂ ਦੱਸੋ ਨਾ ਕਿ ਕੁੱਤਾ ਕੀ ਖਾਵੇ। जो कुत्ता ਨੂੰ अच्छी खुराक दवो, सप्लीमेंट दवो, विटामिन दवो, वाक दवो। ਭਾਜੀ ਸਪਲੀਮੈਂਟ ਕਿੱਥੋਂ ਦੇ ਲਵੇ, ਤਾਂ ਆਪ ਗੋਭੀ 3 ਦਿਨ ਦੀ ਖਾਂਦਾ। ਇਹਦੇ ਘਰ ਦਾਲ ਇਸ ਕਿਸਮ ਦੀ ਪੱਕਦੀ, ਉਹਦਾ ਭਾਵੇਂ ਸਿਰ ਧੋ ਲਓ, ਏਡੀ ਪਤਲੀ ਪਕਾਉਂਦਾ। ਇਹ ਕੁੱਤੇ ਨੂੰ ਅੱਛੀ ਖੁਰਾਕ ਕਿੱਥੋਂ ਦੇ ਲਵੇ? ਦਾ ਬੱਚਾ ਕਲਾਸ 'ਚ ਡਿੱਗਿਆ ਭੁੱਖ ਦੀ ਵਜ੍ਹਾ ਤੋਂ। ਇਹਦਾ ਕੁੱਤਾ ਐਡਾ ਮਾੜਾ, ਤੁਸੀਂ ਭਾਵੇਂ ਦਾ ਸਟicker ਲਾ ਕੇ ਇੱਥੇ ਲਾ ਲਓ ਇਹਦਾ ਮਾੜਾ ਕੁੱਤਾ ਵਾ। ਜਿਹੜੇ ਕੁੱਤੇ ਨੂੰ ਬਿਸਕਟ ਪਾਈਦੇ ਉਹ ਪ੍ਰਾਹੁਣਿਆਂ ਨੂੰ ਪਾਈ ਜਾਣ ਡਿਆ। ਓ ਯਾਰ ਉਹਨਾਂ ਨਾਲ ਤਾਂ ਗੱਲ ਕਰ ਰਹੇ ਸੋਹਣੀ ਯਾਰ, ਉਹਨਾਂ ਨੂੰ ਮੈਨੂੰ ਇੱਕ ਮਿੰਟ ਠਹਿਰ ਜਾ। ਇਹਨਾਂ ਕੋ ਪਹਿਲੇ ਮੈਨੂੰ ਇੰਟਰੋਡਕਸ਼ਨ ਤੇ ਕਰਾ, ਇਹਨਾਂ ਦਾ ਕੌਣ ਆ, ਕੀ ਕਰਦੇ ਆ, ਕਿੱਥੇ ਦੇ ਆ, ਉਹ ਤੇ ਕਰਾ ਮੈਨੂੰ ਇਹਨਾਂ ਦਾ ਦੱਸ। ਕਿਉਂਕਿ ਕੁੱਤਾ ਮੇਰਾ ਆਮ ਨਹੀਂ ਹੈਗਾ ਸੋਹਣੀ ਯਾਰ। ਨਹੀਂ ਯਾਰ ਮੈਂ ਪੁੱਛਦੇ ਸਹੀ ਤਰ੍ਹਾਂ। ਕੁੱਤਾ ਤੇਰਾ ਆਮ ਨੂੰ ਸਿੰਘ ਵਾਲਾ ਕੁੱਤਾ ਤੇਰਾ। ਉਹ ਯਾਰ ਉਹਨਾਂ ਕੋਲ ਤੇ ਪੁੱਛਦਾ ਰਾ ਅੱਛਾ ਡਾਕਟਰ ਸਾਹਿਬ, ਇਹ ਤੁਸੀਂ ਜਿਹੜਾ ਆਪਣਾ ਕੋਰਸ ਮੁਕੰਮਲ ਕੀਤਾ ਕੁੱਤਿਆਂ ਨੂੰ ਟ੍ਰੇਨਿੰਗ ਵਗੈਰਾ। ਉਹ ਟ੍ਰੇਨਿੰਗ ਨਹੀਂ ਹੈ, ਕੁੱਤੇ ਨੂੰ ਚੈਂਪੀਅਨ ਬਣਾਉਂਦੇ ਆ। ਹਾਂ, ਇਹ ਕਿੱਥੋਂ ਤੁਸੀਂ ਜਰਾ ਇਹ ਸਰ ਸਿੱਖਿਆ। ਆਪਣਾ ਅਸੀਂ ਆਪਣਾ ਦੋ ਪ੍ਰਿੰਸ ਕੈਨਲ, ਸਾਡਾ ਕਲੱਬ ਦਾ ਨਾਮ ਹੈਗਾ ਦੁਬਾਰਾ ਜੀ, ਪ੍ਰਿੰਸ ਕੈਨਲ। ਪ੍ਰਿੰਸ ਕੈਨਲ ਸਾਡੇ ਕਲੱਬ ਦਾ ਨਾਮ ਹੈਗਾ। Okay. ਔਰ ਤਕਰੀਬਨ 45 ਦੀ ਰੇਂਜ ਲੜਕੇ ਹੈਗੇ ਨੇ ਸਾਡੇ ਨਾਲ ਕਿ ਕੰਮ ਕਰਦੇ ਨੇ ਉਹ ਕਲੱਬ ਦੇ। ਔਰ ਅਸੀਂ ਤਕਰੀਬਨ ਜਦੋਂ ਸ਼ੋਅ ਸੀਜ਼ਨ ਸ਼ੁਰੂ ਹੁੰਦਾ ਹੈ, ਅਸੀਂ 1-2 ਮਹੀਨੇ ਪਹਿਲੇ ਟ੍ਰੇਨਿੰਗ ਸ਼ੁਰੂ ਕਰ ਦਿੰਦੇ ਹਾਂ। ਔਰ ਅੱਲਾ ਦੇ ਫਜ਼ਲ ਕਰਮ ਨਾਲ ਮੁੰਡੇ ਇੰਨੇ ਕੁ ਟ੍ਰੇਨ ਕਰਦੇ ਨੇ ਕਿ ਸਾਡੇ ਜਿੰਨੇ ਵੀ ਸ਼ੋਅ 'ਚ ਡੋਗ ਜਾਂਦੇ ਨੇ, ਕਾਫੀ ਅਕਸਰੀਅਤ 'ਚ ਜਿੱਤ ਕੇ ਆਉਂਦੇ ਨੇ। ਵੈਰੀ ਗੁੱਡ। ਇਹਦੇ ਕਿ ਤੁਹਾਡੇ ਜਿਹੜੇ ਕੁੱਤੇ ਨੇ ਉਹ ਸ਼ੋਆਂ 'ਚ ਵਿਨ ਕਰਕੇ ਆਉਂਦੇ ਆ। ਹਾਂਜੀ, ਬਿਲਕੁਲ। ਅੱਛਾ, ਜਿਹੜਾ ਤੁਹਾਡਾ ਸਭ ਤੋਂ ਵੱਡਾ ਕੁੱਤਾ, ਉਹਦਾ ਕਿੰਨਾ ਕੁ ਵਜ਼ਨ ਆ? ਔਰ ਤਕਰੀਬਨ 40-50 ਦੀ ਰੇਂਜ 'ਚ ਹੈ ਜੀ। ਨਹੀਂ ਫਿਰ ਤੁਸੀਂ ਫੇਲ ਆ, ਇਹਦਾ ਤਾਂ 70 ਤੋਂ ਵੀ ਜ਼ਿਆਦਾ। ਨਹੀਂ ਮੈਂ ਦੱਸਿਆ ਨਹੀਂ ਯਾਰ ਮੇਰੇ ਕੁੱਤੇ ਦਾ ਇੰਨਾ ਵਜ਼ਨ ਹੈਗਾ। ਉਹ ਤੇਰੇ ਕੁੱਤੇ ਦਾ ਕੀ ਆ? ਉਹ ਸਬਰ ਤੇ ਕਰ ਲੈ। ਅੱਛਾ ਭਾਜੀ ਮੇਰਾ ਹੈਗਾ ਜੀ ਜਰਮਨ ਸ਼ੈਫਰਡ ਪਟਕਰੀ। ਲਓ ਜੀ, ਦਾ ਜਰਮਨ ਸ਼ੈਫਰਡ ਆ। ਇਹਦੇ ਰਿਸ਼ਤੇਦਾਰ ਪੈਂਸਰੇ ਤੋਂ ਪਰੇ ਕੋਈ ਨਹੀਂ ਰਹਿੰਦਾ, ਤੇ ਕੁੱਤਾ ਇਹਨੇ ਜਰਮਨ ਸ਼ੈਫਰਡ ਰੱਖਿਆ। ਤੇਰੇ ਗੁਲਾਮਾਬਾਦ ਜਾਣ ਵਾਸਤੇ ਵੀਜ਼ਾ ਲਵਾਉਣਾ ਪੈਂਦਾ ਹਨਾ। ਜਿੱਥੇ ਮਾਸ਼ਾਅੱਲਾ ਤੂੰ ਰਹਿਣਾ ਉਹਦਾ ਨਾਮ ਹੀ ਬੜਾ ਅਜੀਬ ਆ, ਚੂੜ ਮਾਜਰਾ। ਥੋੜੀ ਗੱਲ ਕਰ, ਉਹਨਾਂ ਨਾਲ ਗੱਲ ਕਰ। ਅੱਛਾ ਡਾਕਟਰ ਸਾਹਿਬ, ਇਹ ਕੁੱਤਾ ਇਹਨੇ ਚੈਂਪੀਅਨ ਬਣਾਉਣਾ ਜੀ। ਨਹੀਂ ਭਾਜੀ ਤੁਸੀਂ ਬਣ ਜਾਓ ਮੇਰੇ ਵੱਲੋਂ। ਜਿਹਨੇ ਕਿ ਤੁਸੀਂ ਕੁੱਤਾ ਚੈਂਪੀਅਨ ਹੀ ਬਣਾਉਣਾ। ਆਹੋ ਭਾਈ ਤੇ ਬਣ ਫੇ ਚੈਂਪੀਅਨ। ਇਹ ਡਾਕਟਰ ਸਾਹਿਬ ਨੂੰ ਕੋਈ ਨੁਸਖਾ ਦਿਓ, ਨਾਲ ਇੱਕ ਨਹੀਂ ਯਾਰ ਮੈਨੂੰ ਨਹੀਂ ਨੁਸਖਾ ਦਿਓ, ਮੈਂ ਸਿਰਫ ਡਾਕਟਰ ਸਾਹਿਬ ਕੋ ਇਨਫੋਰਮੇਸ਼ਨ ਲੈਣੀ ਹੈ
ਕਿ ਕੁੱਤਾ ਜਿਹੜਾ ਹੁੰਦਾ ਜਰਮਨ ਸ਼ੈਫਰਡ ਜੀ, ਜੀ। ਉਹਦੀ ਗਰੋਥ ਸੀ ਇਹ ਉਹ ਜਿਸ ਤਰ੍ਹਾਂ ਬੋਡੀ ਮਿੱਠੇ ਨਹੀਂ ਸੌਰੀ ਚੁੱਪ ਓਏ ਇਹ ਭਾਜੀ ਇਹਨੂੰ ਸਿਰਫ ਇਹ ਸਿਖਾਣਾ ਤੁਸੀਂ ਇਹਦਾ ਕੁੱਤਾ ਮਾਰਨਾ ਪਾਉਣਾ ਅੱਜ ਕਰਦਾ ਉਹ ਟਿਕਣਾ ਲ ਪੈ ਜਾਂਦੀ ਇੰਜ ਹੋ ਜਾਂਦਾ ਹੀ ਇਹਦਾ ਮਾੜਾ ਕੁੱਤਾ ਵਾ ਯਕੀਨ ਮੰਨੋ ਚੱਲ ਠੀਕ ਆ ਇੰਨਾ ਕੁ ਕੁੱਤਾ ਵਾ ਤੁਹਾਨੂੰ ਲੱਗੇਗਾ ਕੁੱਤਿਆਂ ਦੀ ਚਿੱਦੀ ਪਈ ਹੈ ਤੁਸੀਂ ਦੂਰੋਂ ਵੇਖੋਗੇ ਤੁਹਾਨੂੰ ਏਦਾਂ ਲੱਗਾ ਵੀ ਇੱਕ ਕੰਡੇ ਵਾਲਾ ਕੁੱਤਾ ਹੀ ਇਹਦਾ ਮਾੜਾ ਕੁੱਤਾ ਵਾ ਡਾਕਟਰ ਸਾਹਿਬ ਇਹਦਾ ਕੁੱਤਾ ਐਡਾ ਮਾੜਾ ਰੋਟੀ ਖਾ ਕੇ ਦੰਦ 'ਚ ਵੀ ਫੇਰ ਲੈਂਦਾ ਤੁਸੀਂ ਤੇ ਕੁੱਤੇ ਨੂੰ ਦੌੜਨਾ ਸਿਖਾਇਆ ਇਹਨੇ ਕੁੱਤੇ ਨੂੰ ਵਾਂਗਾ ਸਿਖਾਇਆ ਇੰਜ ਕਰਦਾ ਰਵਾਜ ਨਹੀਂ ਕਰਦਾ ਕੁੱਤੇ ਡਾਕਟਰ ਸਾਹਿਬ ਇਹਦਾ ਐਡਾ ਮਾੜਾ ਕੁੱਤਾ ਇਹਨੇ ਕੁੱਤੇ ਅੱਗੇ ਪੱਖਾ ਲਾ ਵਿਚਾਰਾ ਉੱਡ ਕੇ ਟਾਲੀ 'ਚ ਫਸ ਗਿਆ ਬਹੁਤ ਮਾੜੀ ਗੱਲ ਹੈਗੀ ਜੀ। ਅੱਛਾ ਡਾਕਟਰ ਸਾਹਿਬ ਸਭ ਤੋਂ ਅੱਛਾ ਕੁੱਤਾ ਕਿਹੜੀ ਨਸਲ ਦਾ ਹੈ? ਮਿੱਠਾ ਆ ਵੇਖ ਓ ਯਾਰ ਮੈਂ ਕੁੱਤਾ ਗਿਆ ਮਿੱਠਾ ਨਹੀਂ ਗਿਆ ਅੱਛਾ ਕਿਹੜੀ ਨਸਲ ਅੱਛੀ ਹੁੰਦੀ ਕੁੱਤੇ ਦੀ ਜੀ? ਸਰ ਹਰ ਬੰਦੇ ਦੀ ਆਪਣੀ ਆਪਣੀ ਆਪਣਾ ਚੁਆਇਸ ਹੁੰਦੀ ਹੈ ਅੱਛਾ ਜੀ। ਹਰ ਬੰਦਾ ਦੀ ਸ਼ੌਕ ਹੁੰਦੀ ਕੋਈ ਜਰਮਨ ਸ਼ੈਫਰਡ ਰੱਖਣਾ ਚਾਹੁੰਦਾ ਕੋਈ ਲੈਬ ਕੋਈ ਡੋਬਰਮੈਨ ਕੋਈ ਰੋਡਵੈਲਰ ਇਹ ਤੇ ਤਕਰੀਬਨ ਜੀ ਹਰ ਬੰਦੇ ਦੀ ਆਪਣੀ ਆਪਣੀ ਡਿਮਾਂਡ ਹੈਗੀ ਹੈ ਤੇ ਜਿੱਦਾਂ ਰਾਮਾ ਸਾਹਿਬ ਦੀ ਆਪਣਾ ਰਾਮੇ ਸਾਹਿਬ ਦੀ ਆਪਣਾ ਹੈਗੀ ਹੈ ਜਰਮਨ ਸ਼ੈਫਰਡ ਮੇਰੀ ਲੈਬ ਹੈਗੀ ਆਹ ਹੈ ਵੇਖੋ ਖੁਦਾ ਦਾ ਨਾਮ ਉਹਨੂੰ ਜਰਮਨ ਸ਼ੈਫਰਡ ਨਾ ਕਹੋ ਉਹਨੂੰ ਜਰਮਨ ਸ਼ੈਫਰਡ ਕਿਹਾ ਉਹ ਕਹਿੰਦਾ ਉਹ ਤੇ ਬੜੇ ਵੱਡੇ ਲੋਕ ਹੁੰਦੇ ਆ ਨਾ, ਬਹੁਤ ਅੱਛੀ ਬਰੀਡ ਹੈਗੀ ਹੈ ਬਹੁਤ ਅੱਛੀ ਬਰੀਡ ਹੈ ਅੱਛਾ ਡਾਕਟਰ ਸਾਹਿਬ ਜਿਹੜਾ ਸਭ ਤੋਂ ਅੱਛਾ ਕੁੱਤਾ ਹੈ ਉਹ ਕਿੰਨੇ ਕੁ ਦਾ ਲੱਭ ਜਾਂਦਾ ਹੈ? ਸਰ ਆਪਣਾ ਜਰਮਨ ਸ਼ੈਫਰਡ ਤਕਰੀਬਨ ਨੌਨ ਪੈਡੀਗਰੀ ਹੈਗਾ ਉਹ 35 ਤੋਂ ਲੈ ਕੇ 50 ਦੀ ਰੇਂਜ ਤੱਕ ਮਿਲ ਜਾਂਦਾ ਹੈਗਾ ਨਹੀਂ ਜ਼ਿਆਦਾ ਤੋਂ ਜ਼ਿਆਦਾ ਮਹਿੰਗਾ ਕਾਸਟਲੀ ਕੁੱਤਾ ਜਿਹੜਾ ਉਹਦੀ ਕਿੰਨੀ ਕੁ ਕੀਮਤ ਹੁੰਦੀ ਹੈ ਕਿਉਂਕਿ ਸ਼ੌਕ ਦਾ ਤਾਂ ਕੋਈ ਮੁੱਲ ਨਹੀਂ ਲੇਕਿਨ ਹਾਂਜੀ ਸ਼ੌਕ ਦਾ ਮੁੱਲ ਵੀ ਪੈਡੀਗਰੀ ਜਿਹੜਾ ਹੈਗਾ ਨਾ ਉਹ ਤਕਰੀਬਨ ਤੁਹਾਨੂੰ 150 ਤੋਂ ਲੈ ਕੇ 150 ਤੱਕ ਮਿਲ ਜਾਂਦਾ ਹੈਗਾ ਠੀਕ ਇਹਨੇ 1.5 ਲੱਖ ਰੁਪਏ ਤੱਕ ਹੋ ਜਾਂਦਾ ਜੀ ਜੀ ਅੱਛਾ ਡਾਕਟਰ ਸਾਹਿਬ ਵੈਸੇ ਤੁਹਾਨੂੰ ਮਾਸ਼ਾਅੱਲਾ ਕੁੱਤਿਆਂ ਦੇ ਸਾਰੇ ਪਛਾਣ ਵੀ ਹੈ ਤੇ ਉਹਨਾਂ ਦੀਆਂ ਨਸਲਾਂ ਦੇ ਬਾਰੇ ਜਾਣਦੇ ਹੋ ਜਿਹੜੇ ਆਮ ਅਵਾਰਾ ਕੁੱਤੇ ਨੇ ਇਹ ਕਹਿੰਦੇ ਨੇ ਕਿ ਪਾਕਿਸਤਾਨ ਤੋਂ ਬਾਹਰ ਇਹਨਾਂ ਕੁੱਤਿਆਂ ਨੂੰ ਵੀ ਅਵਾਰਾ ਨਹੀਂ ਕਿਹਾ ਜਾਂਦਾ ਇਸ ਤਰ੍ਹਾਂ ਹੀ ਇਹਨਾਂ ਕੁੱਤਿਆਂ ਦੀਆਂ ਵੀ ਨਸਲਾਂ ਹੁੰਦੀਆਂ ਤੇ ਪਾਕਿਸਤਾਨ 'ਚ ਇਹਨਾਂ ਕੁੱਤਿਆਂ ਨੂੰ ਕੀ ਕਿਹਾ ਜਾਂਦਾ ਜੀ ਦਹਿਸ਼ਤਗਰਦ ਉਹ ਕੁੱਤਿਆਂ ਨੂੰ ਕੁੱਤਾ ਹੀ ਕਹਿੰਦੇ ਇਹਨਾਂ ਨੂੰ ਸਰ ਉਹ ਅਵਾਰਾ ਹੀ ਖਿਤਾਬ ਦਿੱਤਾ ਗਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਦਾ ਕੁੱਤਾ ਵੀ ਅਵਾਰਾ ਹੀ ਜੇ ਐਵੇਂ ਜਰਮਨ ਸ਼ੈਫਰਡ ਨਾ ਕਹੇ ਇਹਦਾ ਰੰਗ ਕਰਾਇਆ ਹੀ ਯਕੀਨ ਮੰਨੋ ਜਦੋਂ ਸ਼ਾਇਦ ਇਹ ਤੇ ਧੋਖਾ ਸਰ ਡਾਕਟਰ ਸਾਹਿਬ ਹਰ ਮਹੀਨੇ ਕੁੱਤੇ ਨੂੰ ਮਹਿੰਦੀ ਲਾਉਂਦਾ ਹੈ ਇਹ ਤਾਂ ਮਾੜੀ ਗੱਲ ਹੈਗੀ ਯਕੀਨ ਮੈਂ ਕਰੋ ਕਿਹਾ ਤੇਰਾ ਕੁੱਤਾ ਮਾੜਾ ਹੋਈ ਜਾਣਾ ਕਹਿੰਦਾ ਯਾਰ ਅੱਜ ਹਵਾ ਨਹੀਂ ਨਾ ਭਰਾਈ ਇਹਦਾ ਕੁੱਤਾ ਬਾਹਰ ਫਿਰਿਆ ਜਾਣਾ ਉਹਨੂੰ ਬੁਲਾਉਂਦੇ ਕਿ ਅੰਦਰ ਆ ਕੇਲਾ ਨਾ ਫਰਵਾ ਲਈ ਭੁੱਖ ਨਾਲ ਤੇ ਕੁੱਤੇ ਦੀ ਸ਼ੂਗਰ ਘਟ ਗਈ ਹੈ ਇਹਦੀ ਵੱਧ ਗਈ ਹੈ ਉਹਦਾ ਹਿੱਸਾ ਵੀ ਖਾਈ ਜਾਂਦਾ ਇਹਦੇ ਬੱਚੇ ਨੇ ਨਾ ਖੁਸ਼ੀ ਨਾਲ ਪਕਾਨਾ ਬੰਦਾ ਕੁੱਤੇ ਨੇ ਤਾਂ ਕੁੱਤਾ ਹੀ ਉੜ ਗਿਆ ਨਾਲ ਦੇ ਪਿੰਡੋਂ ਫੜਿਆ ਜਾ ਕੇ ਦੇਖ ਯਾਰ ਇੱਕ ਮਿੰਟ ਠਹਿਰ ਜੋ ਯਾਰ ਉਹ ਕਿੱਦਾਂ ਲੈਣ ਦੋ ਯਾਰ ਆਪਣੇ ਕੁੱਤੇ ਨੂੰ ਕਰਤਬ ਸਿਖਾਉਣ ਦੇ ਅੱਗ ਵਾਲੇ ਕੜੇ ਚੋਂ ਲੰਘਣ ਇੱਕ ਵਾਰੀ ਅੰਗੂਠੀ ਦੇ ਵਿੱਚ ਅੰਗੂਠੀ 'ਚ ਕੁੱਤਾ ਫਸ ਗਿਆ ਇਹਨਾਂ ਨੇ ਘਰ ਕੜਾ ਰੱਖਿਆ ਪਾਣੀ ਵਾਲਾ ਇੱਕ ਸਾਈਡ ਤੋਂ ਬਰਾਬਰ ਨਹੀਂ ਥੱਲੇ ਕੁੱਤਾ ਦੇ ਕੇ ਬਰਾਬਰ ਕੀਤਾ ਯਾਰ ਮਿੱਠੇ ਹਾਂਜੀ ਯਾਰ ਉਹਨਾਂ ਨੂੰ ਪੁੱਛ ਲੈਣ ਦੇ ਯਾਰ ਪੁੱਛ ਲਓ ਉਹਨੇ ਕਿਹੜਾ ਅੱਖ ਲੱਗ ਗਈ ਪੁੱਛ ਲਓ ਚਲੋ ਮੇਰੇ ਕੁੱਤੇ ਦੇ ਮਸਲ ਹੈਗੇ ਨੇ ਨਾ ਹਾਂਜੀ ਹਾਂਜੀ ਮਸਲੇ ਨੇ ਉਹ ਇਹਦਾ ਕੁੱਤਾ ਉਹ ਮਸਲੇ ਇਹਦਾ ਦਾ ਸਹਿਰ ਕੁੱਤਾ ਤੁਸੀਂ ਇੱਕ ਵਾਰੀ ਦੇਖਣਾ ਵਾ ਤਾਂ ਕੁੱਤਾ ਇੰਜ ਵਾਲਾ ਲੱਗਦਾ ਗੁੱਡੇ ਦਾ ਤੀਲਾ ਟੁੱਟਾ ਇਹਨੇ ਕਰਕੇ ਯਾਰ ਮਿੱਠਿਆਂ ਨੂੰ ਕੋਈ ਗੱਲ ਤਾਂ ਹਾਂਜੀ ਪੁੱਛ ਲਓ ਯਾਰ ਕੀ ਯਾਰ ਇਹਨਾਂ ਨੂੰ ਕਿਉਂ ਲੈ ਕੇ ਆਏ ਯਾਰ ਤੂੰ ਨਾਲ ਯਾਰ ਤੁਹਾਡੀ ਵਾਰ ਮੈਨੂੰ ਤੁਹਾਡੀ ਆਵਾਜ਼ ਨਾਲ ਯਾਰ ਬਾਹਰ ਖੁਸਰੇ ਆਏ ਉਹਨਾਂ ਦੇ ਨਾਲ ਵਾਜੇ ਵਾਲਾ ਨਹੀਂ ਵਾਜੇ ਤੇ ਵੜ ਕੇ ਵਿੱਚ ਬਹਿ ਗਿਆ ਕੁੱਤਾ ਸਤਵੇਂ ਗਾਲੇ 'ਚ ਕੁੱਤਾ ਫਸ ਗਿਆ ਉਹ ਸਤਵੇਂ ਗਾਲੇ ਤੇ ਕੁੱਤਾ ਫਸ ਗਿਆ ਨਾ ਤੇ ਥੜੇ ਵਾਲਾ ਜਿਹੜਾ ਬੇਸ ਵਾਲਾ ਵਜਾਵੇ ਤੇ ਕੁੱਤਾ ਕਰੇ ਕੁੱਤਲਾ ਵਜਾਵੇ ਬੱਚੋ ਨੇ ਹਵਾ ਵੀ ਨਹੀਂ ਪਈ ਤੇ ਬਾਜਾ ਬੋਲੀ ਜਾਂਦੇ ਉਹ ਵਾਈ ਕੁੱਤੇ ਦੀ ਸੀ ਆਪਣਾ ਆਫਿਸ ਕਿੱਥੇ ਵੇ ਤੁਹਾਨੂੰ ਅਗਰ ਸਰ ਮਿਲਣਾ ਅਸੀਂ ਤੇ ਹੋਵੇ ਯਾਰ ਨਾਲ ਹੀ ਆਪਣਾ ਆਫਿਸ ਵੀ ਹੈ ਰਹਿائش ਵੀ ਹੈਗੀ ਹੈ ਆ ਨਾਲ ਹੀ ਆਪਣਾ ਗਰਾਊਂਡ ਹੈਗਾ ਜੀ ਉੱਥੇ ਜਾ ਕੇ ਆਪਾਂ ਟ੍ਰੇਨਿੰਗ ਕਰਾਈ ਦੀ ਹੈਗੀ ਹੈ ਵੈਰੀ ਗੁੱਡ ਠੀਕ ਹੋ ਗਿਆ ਹਾਂਜੀ ਤੇ ਕੁੱਤਾ ਜਦੋਂ ਮਸਲ ਵਗੈਰਾ ਬਣਦੇ ਚੈਂਪੀਅਨ ਬਣਦਾ ਉਹ ਕੋਈ ਕੀ ਯਾਨੀ ਕਿ ਉਹਨੂੰ ਖੁਰਾਕ ਦੇਣੀ ਪੈਂਦੀ ਹੈ ਸਰ ਜਾਂ ਹਾਂਜੀ ਸਪਲੀਮੈਂਟ ਵੀ ਦੇਣਾ ਪੈਂਦਾ ਵਾ ਤੇ ਉਸ ਤੋਂ ਵਾਕ ਦੇਣੀ ਪੈਂਦੀ ਹੈਗੀ ਖੁਰਾਕ ਅੱਛੀ ਦੇਣੀ ਚਾਹੀਦੀ ਹੈਗੀ ਹੈ ਤੇ ਇਸ ਤੋਂ ਇਲਾਵਾ ਚੈਂਪੀਅਨ ਨਹੀਂ ਬਣ ਸਕਦਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਬਣ ਸਕਦਾ ਇਹਦਾ ਕੁੱਤਾ ਵੀ ਚੈਂਪੀਅਨ ਪਾਇਆ ਨਾ ਉਹਨੇ ਕੱਪ ਜਿੱਤਿਆ ਵਾ ਤੇ 1.5 ਘੰਟਾ ਕੁੱਤਾ ਲੱਭਦੇ ਰਹੇ ਪਤਾ ਲੱਗਾ ਕੱਪ ਦੇ ਵਿੱਚ ਹੀ ਕੁੱਤਾ ਵੜਿਆ ਸਰਦੀਆਂ ਆ ਗਈਆਂ ਨੇ ਇਹਨਾਂ ਬੂਹਾ ਢੋ ਕੇ ਕੁੰਡੀ 'ਚ ਕੁੱਤਾ ਦੇ ਦਿਆ ਕਰਨਾ ਅੱਛਾ ਡਾਕਟਰ ਸਾਹਿਬ ਗੱਲਾਂ ਕਰੀ ਜਾ ਰਹੇ ਕੋ ਕੁੱਤੇ ਤੇ ਮੰਗਾਓ ਸਰ ਮੈਂ ਹੁਣੇ ਦਿਖਾਣਾ ਜੀ ਭਾਈ ਇਹ ਦੋ ਆਏ ਨਹੀਂ ਹੋਏਗੀ ਆ ਦੋ ਨਹੀਂ ਤਿੰਨ ਚਾਰ ਜਣੇ ਆਏ ਆ ਇਹ ਸਾਰਾ ਮੱਲੇ ਮੰਗਵਾਉਣਾ ਇਹ ਵੈਸ ਲਿਆ ਬਈ ਓਏ ਤੁਸੀਂ ਲੇਡੀਜ਼ ਪਰਸ ਮੰਗਾ ਲਿਆ ਕੁੱਤਾ ਲੈ ਕੇ ਆਓ ਡਾਕਟਰ ਸਾਰੇ ਬਹੁਤ ਓਏ ਕੁੱਤਾ ਮੁਰਗੀ ਲਈ ਆਉਣ ਡਿਆ ਡਾਕਟਰ ਸਾਹਿਬ ਕੁੱਤਾ ਕੇ ਸਰਾਣਾ ਵਾ ਓਏ ਕੁੱਤਾ ਕਿੱਧਰੋਂ ਸ਼ੁਰੂ ਹੁੰਦਾ ਓਏ ਆ ਕੁੱਤਾ ਦੇਖ ਉਹ ਸੇਵੀਆਂ ਵਾਲਾ ਕੁੱਤਾ ਦੁੱਧ ਚ ਪਾ ਕੇ ਖਾ ਲੈ ਇਹਨੂੰ ਉਹ ਵੇਖ ਕਿੰਨੀ ਜਾਤਾ ਕੁੱਤਾ ਬੜੀ ਦੂਰ ਜੇ ਹਾਂਜੀ ਹਾਂਜੀ ਅੱਛਾ ये प्यार से पैनी कहते हैं जी ਇਹਨੂੰ ਪੈਣੀ ਤੈਨੂੰ ਡਾਲਰ स्वीटी ਐ ਸਵੀਟੀ ਇਹਨੂੰ ਕੀ ਕਹਿੰਦੇ ਨੇ पैनी ਇਹਦੇ ਕੁੱਤੇ ਨੂੰ ਪੈਰੀ ਪੈਣੀ ਕਹਿੰਦੇ ਡਾਕਟਰ ਸਾਹਿਬ ਇਹ ਕੁੱਤਾ ਕਿੰਨੇ ਦਾ ਵਾ
ਇਹ ਸਰ ਤਕਰੀਬਨ 40 ਤੋਂ ਲੈ ਕੇ 80 ਤੱਕ ਬੱਚਾ ਮਿਲ ਜਾਂਦਾ ਤੇ ਹੈ ਚੱਲਦਾ ਕਿੰਨੇ ਕੁ ਦਾ ਲੱਭ ਜਾਂਦਾ? ਬੱਚਾ ਤਾਂ ਹੀ ਹੈ ਜੀ। ਨਹੀਂ ਭਾਈ ਸੋਹਣੀ ਇਹਦਾ ਮੂੰਹ ਕਿਦਾਂ ਦਾ ਹੈ, ਅੱਗ ਲੱਗੇ ਪਿਆ ਰਿਹਾ ਦੇਖੀ ਤਾਂ ਆ ਗਿਆ ਸਾਰੇ ਓ ਯਾਰ ਇੱਕ ਮਿੰਟ ਠਹਿਰ ਜਾ। ਡਾਕਟਰ ਸਾਹਿਬ ਆ ਕਿਹੜੀ ਨਸਲ ਦਾ ਕੁੱਤਾ ਹੈਗਾ? ਇਹ ਸਰ ਪੱਗ ਪੱਗ? ਇਹਦਾ ਕੁੱਤਾ ਪਤਾ ਕਿਹੜੀ ਨਸਲ ਦਾ? ਗੰਦੀ ਨਸਲ ਦਾ। ਨਹੀਂ ਇਹ ਪਾਗਾ, ਲੇਕਿਨ ਡਾਕਟਰ ਸਾਹਿਬ ਇਹ ਸਾਫੇ ਦਾ ਸ਼ੌਕੀਨ ਆ। ਇਹ ਭਾਜੀ ਆ ਕਿਹੜਾ ਹੈ? ਇਹ ਵੀ ਸਰ ਪੱਗ ਹੀ ਹੈ ਜੀ। ਇਹ ਬੱਚਾ ਉਹ ਬੜੀ ਸੀ, ਅੱਛਾ ਅੱਛਾ, ਬੱਚਾ ਇਹ ਵੱਡੀ ਸੀ। ਠੀਕ ਹੈ ਤੇ ਉਹ ਡਾਕਟਰ ਵੱਡੀ ਸਾਹਿਬ ਸੀ, ਇਹ ਬੱਚਾ ਹੈਗਾ। ਆ ਵੱਡੀ ਸੀ ਤੇ ਉਹ ਬੱਚਾ? ਨਹੀਂ ਉਹ ਵੱਡੀ ਸੀ, ਇਹ ਬੱਚਾ ਓਏ ਹੈ। ਉਹ ਵੱਡੀ ਸੀ, ਇਹ ਬੱਚਾ ਖੁਸ਼ ਬੱਚਾ ਸੀ। ਇਹਨਾਂ ਨੂੰ ਪਾਉਂਦੇ ਕੀ ਹੋ ਤੁਸੀਂ? ਅੰਗੂਠੀਆਂ ਪਾਉਂਦੇ ਇਹਨਾਂ ਨੂੰ, ਆਹੋ ਤੂੰ ਪਾ ਦੇ। ਖੁਰਾਕ ਹੀ ਪਾਉਣੀ ਉਹਨਾਂ ਨੂੰ। ਨਹੀਂ ਦੇਖਣਾ ਕਿੱਡੇ ਸੋਹਣੇ ਕੁੱਤੇ ਗੋਸ਼ਤ ਪਾਉਂਦੇ ਫਿਰ ਇਦਾਂ ਨੇ। ਇਹ ਇੰਨੀ ਕਿ ਗਾਜਰ ਫੜਾਉਂਦਾ ਕੁੱਤੇ ਨੇ ਚੂਸੀ ਯਾਰ ਆਰਾਮ ਨਾਲ ਸਾਰੀ ਦਿਹਾੜੀ। ਇੱਕ ਮਿੰਟ ਠਹਿਰ ਜਾ। ਤੇ ਡਾਕਟਰ ਸਾਹਿਬ ਆ ਕਿਹੜੇ ਨਸਲ ਦਾ? ਇਹ ਸਿਟਜੋ ਜੀ, ਕਿਹੜਾ? ਸਿਟਜੋ। ਆ ਕਹਿੰਦਾ ਸੜ ਜੋ ਰਾਜ ਕਿਤੇ। ਇਹ ਸਿਟਜ਼ੋ ਦੀ ਕੀ ਖੂਬੀ ਹੈ? ਇਹ ਕੀ ਇਹ ਕਰ ਟੋਏ ਬਰੀਡ ਹੈ ਨਾ, ਇਹ ਟੋਏ ਬਰੀਡ ਹੈਗੀ। ਹਾਂ ਟੋਏ ਬਰੀਡਿੰਗ ਹੀ ਗਾਵਾ। ਇਹਦੀ ਖੂਬੀ ਹੈ ਰਾਤ ਨੂੰ ਸੌਣ ਲੱਗੇ ਖਰਾਟੇ ਨਹੀਂ ਮਾਰਦਾ। ਹਾਲੇ ਤੇ ਬੱਚਾ ਵਾ ਉਹ। ਔਰ ਟੋਏ ਬਰੀਡਿੰਗ ਦਾ ਮਤਲਬ ਪਤਾ ਵੀ ਡਬਲ ਬੈਟਰੀ ਆ। ਸਾਹ ਲੈ ਲਾ। ਹਾਂ ਪੁੱਛ ਲਓ ਪੁੱਛ। ਅੱਛਾ ਟੋਏ ਬਰੀਡਰ। ਬਰੀਡ ਨਸਲ। ਅੱਛਾ ਤੇ ਇਹਦੀ ਹਾਰਟ ਕਿੰਨੀ ਹੈ? ਚੱਲ ਉਹ ਹਾਰੂ ਚਾਹ ਤੋਂ ਆਪਣਾ ਦਿਨ ਕੱਢ ਤੇ ਦੇ ਜੀ ਵਾਪਸ ਬਸ। ਅੱਛਾ ਭਾਜੀ ਇਹਦੀ ਟ੍ਰੇਨਿੰਗ ਵਾਸਤੇ ਇਹਨੇ ਵੀ ਕੋਈ ਕੱਪ ਕੁਪ ਜਿੱਤਿਆ ਕਿ? ਨਹੀਂ ਸਰ ਇਹ ਬੱਚੀ ਹੈ ਨਾ, ਇਹ ਦੋਨੋਂ ਨੇ ਖੇਡਣਾ ਜੀ ਆ ਸ਼ੋ। ਅੱਛਾ ਜੀ, ਹਾਂਜੀ ਇਹਨਾਂ ਦੇ ਵੀ ਇਕੱਠੇ ਹੋਣੇ ਕੱਪ, ਇਹਨਾਂ ਦੇ ਵੀ ਨਾਲ ਹੀ ਇਕੱਠੇ ਹੋਣੇ। ਵੈਰੀ ਗੁੱਡ ਵੀ ਵੈਰੀ ਗੁੱਡ। ਲਓ ਜੀ ਫੈਸਲ ਸਾਹਿਬ ਐਤਕੀ ਤੁਸੀਂ ਉਹ ਜਿਹੜੀ ਬੜੀ ਵਾਲੀ ਸੀ ਨਾ, ਉਹਨੇ ਆਪਣਾ ਲਾਹੌਰ, ਫੈਸਲਾਬਾਦ, ਮਲਤਾਨ, ਉਹਨੇ 3 ਕੱਪ ਜਿੱਤੇ ਨੇ। ਇਸ ਤੋਂ ਬੜੀ ਸੀ ਕਰੀ। ਉਹ ਜਿਹੜਾ ਇੱਕ ਵੱਡਾ ਜਿਹਾ ਕੁੱਤਾ ਸੀ ਉਹ ਤੇ ਵਹਾਅ ਦਾ ਇਧਰ ਲਿਆ ਕੇ ਪਰ ਤੂੰ ਛੁਰੀ ਫੇਰ ਨਹੀਂ ਹੈ ਵੱਡਾ ਉਹ ਸਬਰ ਤੇ ਕਰ ਲੈ ਮਿੱਠੇ ਰੋਕਣਾ ਬਸ ਠੀਕ ਆ। ਤੈਨੂੰ ਲੈ ਦੇਣਾ, ਤੈਨੂੰ ਮੈਂ ਮੈਂ ਕਹਿ ਨਹੀਂ ਲੈਣਾ, ਤੂੰ ਰਹਿਣ ਦੇ। ਉਹ ਏਡਾ ਵੱਡਾ ਡਾਕਟਰ ਸਾਹਿਬ ਇਹਦੇ ਮੂੰਹ 'ਚ ਇਹਨੂੰ ਕਿਤੇ ਗੰਨਾ ਚੂਪਣ ਤੇ ਲਾਓ। ਡਾਕਟਰ ਸਾਹਿਬ ਇਹਦੇ ਐ ਮੂੰਹ ਨਾਲ ਝੱਲ ਮਾਰਨ ਐਡਾ ਢਿੱਲਾ ਕੁੱਤਾ ਲੈ। ਡਾਕਟਰ ਸਾਹਿਬ ਓਏ ਤੇ ਬੁੱਲ ਕਿਹੜੇ ਕਿਹੜੇ ਊਂਠ ਦਾ ਚਿਕਰਦਾ ਵੇਖ ਨਾ। ਡਾਕਟਰ ਸਾਹਿਬ ਕਿੱਡੇ ਕਿੱਡੇ ਬੋਲੋ ਯਾਰ, ਪੱਖੇ ਵਰਗੇ ਬੋਲੋ ਮੈਂ ਤੇ ਅੱਲਾ ਮਾਫੀ। ਇੱਕ ਮਿੰਟ ਅੱਛਾ ਡਾਕਟਰ ਸਾਹਿਬ ਇਹ ਕਿਹੜਾ ਕੁੱਤਾ? ਇਹ ਸਰ ਗ੍ਰੇਟ ਐਨ, ਹਾਂ ਕਿਹੜਾ? ਗ੍ਰੇਟ ਐਨ ਤੇ ਰੰਗ ਤਾਂ ਸਫੈਦ ਆ। ਸਰ ਗ੍ਰੇਟ ਐਨ, ਅੱਛਾ। ਗ੍ਰੇਟ ਡੈਨ। ਡਾਕਟਰ ਸਾਹਿਬ ਕਿੰਨੇ ਸੀਸੀ ਆ ਕੁੱਤਾ ਹੈ? ਇਹ ਜੀ ਫੁੱਲ ਪਾਰਾ ਫੀਮੇਲ ਹੈਗੀ ਸਰ ਇਹ। ਅਜੀ ਇਹਦਾ ਕੁੱਤਾ ਵੀ ਤੁਸੀਂ ਦੇਖ ਲਓ। ਉਹ ਯਾਰ ਇੱਕ ਮਿੰਟ ਠਹਿਰ ਤੇ ਜਾ, ਉਹਨੂੰ ਪੁੱਛ ਲੈਂਦੇ ਡਾਕਟਰ ਸਾਹਿਬ ਇਹਦੀ ਕੀ ਖੂਬੀ ਹੈ? ਇਹ ਕੀ ਨੱਸਦਾ ਹੈ, ਟੱਪਦਾ ਹੈ, ਕੀ ਜਿੱਤਦਾ ਹੈ ਵੀ ਕਾਪੀ? ਨਹੀਂ ਸਰ ਇਹਦੀ ਕੋਈ ਖੂਬੀ ਨਹੀਂ, ਬਸ ਆਪਣਾ ਟ੍ਰੇਨਿੰਗ ਦੇ ਹਿਸਾਬ ਨਾਲ ਆਪਣਾ ਨਾ ਇਹ ਸ਼ੋਅ ਖੇਲਦਾ ਹੈਗਾ। ਇਹ ਨੱਸਦਾ ਵੀ, ਅੱਛਾ, ਜੋ ਇਹਨੂੰ ਕਹਿਣਾ ਉਹਨੇ ਉਹੀ ਹਾਂਜੀ, ਕਰਨਾ। ਉਹੀ ਕਰਨਾ। ਤੇ ਇਹਦਾ ਕੰਨ ਲਵਾਓ ਇਹਦੇ ਕੋਈ ਕਹਿ ਕੇ ਜਰਾ। ਇਹ ਮੇਰੀ ਗੱਲ ਨਹੀਂ ਸੁਣਦਾ। ਇੱਕ ਮਿੰਟ ਆ ਇਹਨੂੰ ਭੇਜ ਦਿਓ, ਇਹਨੂੰ ਭੇਜ ਦਿਓ ਮੈਂ। ਇਹਨੂੰ ਭੇਜ ਦਿਓ ਜੀ, ਇਹਨੂੰ ਬੈੱਡ ਰੈਸਟ ਦੇ ਦਿਓ। ਇਹਨੂੰ ਭੇਜ ਦੇਣ ਕਿ ਜਾ ਉੱਥੋਂ ਲੈ ਗਿਆ ਤੇ ਬੱਸੀਆਂ ਵਾਲੀਆਂ ਉਹ ਦੋ। ਇਸ਼ਾਰਾ ਨਾ ਕਰ, ਘੂਰੀ ਪਾਉਣ ਡਿਆ ਉਹ। ਅਜੇ ਹੋਰ ਵੀ ਹੈਗੇ ਨੇ? ਹਾਂਜੀ ਬਸ ਹੋਰ ਵੀ ਆ ਮਿੱਠੇ। ਏਡੇ ਏਡੇ ਹੀ ਆ। ਜੀ ਟੋਮੀ ਸੈਲਡ ਇਹ ਭਾਜੀ ਪਰੇ ਪਰੇ ਡਾਕਟਰ ਸਾਹਿਬ ਡਾਕਟਰ ਸਾਹਿਬ ਦੇ ਰੰਗ ਨਾਲ ਲੱਥ ਜੇ। ਡਾਕਟਰ ਸਾਹਿਬ ਕਿਤੇ ਗਿੱਟਾ ਬਾਜੀ ਤੇ ਨਹੀਂ ਕਰਦਾ ਕੁੱਤਾ? ਇਹਦੇ ਮੂੰਹ ਦਾ ਪਤਾਵਾ ਬਾਹਰ ਆਉਂਦਿਆ। ਡਾਕਟਰ ਸਾਹਿਬ ਇਹ ਆ ਕੁੱਤਾ ਕਿਹੜਾ ਹੈ? ਇਹ ਸਰ ਐਲਨਵੁੱਡ ਹੈਗਾ ਜੀ ਆਪਣਾ ਟੋਮੀ। ਇਹ ਐਲਨ ਵੁੱਡ। ਮੈਂ ਸੁਣਿਆ ਕਿ ਇਹ ਤੁਸੀਂ ਛੋਟਾ ਜਿਹਾ ਰੱਖਿਆ ਹਾਂਜੀ ਸੀਗਾ। ਛੋਟਾ ਜਿਹਾ ਬਿਲਕੁਲ ਜੀ, ਆਪਣੇ ਘਰ ਦੀ, ਮੈਂ ਘਰ ਹੀ ਪਾਲਿਆ ਜੀ। ਛੋਟੀ ਕਹਿ ਲਓ ਹੋਮ ਬਰੀਡ ਕਹਿ ਲਓ ਤੁਸੀਂ। ਇਹ ਡਾਕਟਰ ਸਾਹਿਬ ਇਹ ਵੀ ਕੋਈ ਕੱਪ ਕੁਪ ਜਿੱਤੇ ਆ? ਸਰ ਬਹੁਤ ਸਾਰੇ ਕੱਪ ਜਿੱਤੇ ਆ ਜੀ। ਡਾਕਟਰ ਸਾਹਿਬ ਐਤਕੀ ਤੋਂ ਕੱਪ ਜਿੱਤੇ ਨਾ 6 ਕੱਪ ਇਹਦੇ ਘਰ ਪਹੁੰਚਾਉਣੇ ਕੋਈ ਚਾਹ ਦਾ ਸਵਾਦ ਹੈ ਨਹੀਂ। ਡੰਡੀਆਂ ਪੀਲੀਆਂ ਨੀਲੀਆਂ ਪੁਰੇ ਹੋਏ। ਇਹਨੂੰ ਭੇਜ ਦਿਓ ਡਾਕਟਰ ਸਾਹਿਬ, ਖੁਦਾ ਦਾ ਨਾਂ ਹੈ। ਕੋਈ ਹੋਰ ਮੰਗਾਓ, ਕੋਈ ਹਲਕਾ ਜਿਹਾ ਮੰਗਾਓ ਨਗ। ਉਹ ਹਲਕਾ ਜਿਹਾ ਮੰਗਾਓ। ਤੂੰ ਚਾਹ ਨਾ ਖਾਣਾ, ਏਡੇ ਏਡੇ ਕੁੱਤੇ ਆਉਂਦੇ। ਉਹ ਡਾਕਟਰ ਸਾਹਿਬ ਆ ਤੇਰੀ ਮਿਹਰਬਾਨੀ ਵਾਲਾ ਮੰਗਾ ਲਿਆ। ਇਹ ਡਾਕਟਰ ਸਾਹਿਬ ਇਹ ਕਿਹੜਾ ਹੈ? ਇਹ ਵੀ ਆਪਣੇ ਲੈਬ ਹੈ ਜੀ। ਇਹ ਵੀ ਲੈਬ ਹੈ? ਹਾਂਜੀ ਚਾਕਲੇਟ ਲੈਬ। ਡਾਕਟਰ ਸਾਹਿਬ ਕੀ ਕਰਦਾ, ਬੁਰਸ਼ ਗਵਾਚਾ ਕਿਤੇ ਮਾੜੇ ਦੰਦ ਵਾ। ਇਹ ਖੂਬੀ ਹੈ ਕਿ ਇਹ ਵਰਲਡ ਟੂਰ ਵੀ ਇਹਨੇ ਕੀਤੇ ਨੇ ਕੁੱਤੇ ਨੇ? ਓਏ ਆ ਵੇਖ ਓਏ, ਜਰਮਨ ਸ਼ੈਫਰਡ ਇਹ ਬਲੈਕ ਜਰਮਨ ਓਏ ਸ਼ੈਫਰਡ। ਕੁੱਤਾ ਨਹੀਂ ਬਾਹਰ ਲਾ ਜੇ ਭਾਣ। ਇਹ ਡਰਾਉਣੀਆਂ ਫਿਲਮਾਂ 'ਚ ਕੰਮ ਕਰਦਾ ਹੀ ਯਾਰ ਹਲਾ। ਇੱਕ ਮਿੰਟ ਠਹਿਰ ਜਾ ਯਾਰ। ਇਹ ਡਾਕਟਰ ਸਾਹਿਬ ਇਹ ਕਿਹੜਾ ਕੁੱਤਾ ਹੈ? ਇਹ ਸਰ ਬਲੈਕ ਜਰਮਨ ਸ਼ੈਫਰਡ। ਇਹਨੂੰ ਵੀ ਟ੍ਰੇਨਿੰਗ ਦੇ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਇਹ ਸ਼ੋਅ ਜਿੱਤੀ ਸਰ। ਅੱਛਾ ਜੀ। ਹਾਂਜੀ ਫੈਸਲਾਬਾਦ ਚ ਪਿਛਲੇ ਸਾਲ ਜਿੱਤੀ ਹੈਗੀ ਹੈ। ਇਨਸ਼ਾਅੱਲਾ ਦੁਆ ਕਰੋ ਇਸ ਸਾਲ ਵੀ ਆਪਣਾ ਵਿਨ ਕਰੇ। ਵੈਰੀ ਗੁੱਡ। ਕੀ ਬਾਤ ਹੈ ਡਾਕਟਰ ਸਾਹਿਬ, ਯਾਰ ਕੀ ਬਾਤ ਹੈ ਯਾਰ। ਫੈਸਲ ਸਾਹਿਬ ਮੈਂ ਤੇ ਆਪ ਕੁੱਤਾ ਲੈ ਲੈਣਾ। ਤੇ ਤੂੰ ਕਿੱਥੇ ਰੱਖਣਾ ਕੁੱਤਾ? ਮੈਂ ਫਰਿੱਜ 'ਚ ਰੱਖਣਾ। ਉਹ ਜਿੱਥੇ ਘਰ ਰੱਖਦੇ ਕਿਤੇ ਕਿੱਲਾ ਬਣ ਕੇ ਰੱਖ ਦਾਂਗੇ ਉਹਨੂੰ। ਅੱਛਾ ਡਾਕਟਰ ਸਾਹਿਬ ਇੱਕ ਕੁਐਸਚਨ ਦਾ ਜਵਾਬ ਦਿਓ। ਡਾਕਟਰ ਸਾਹਿਬ ਇਹ ਵੈਸੇ ਕੁੱਤੇ ਜਿਹੜੇ ਨਮਾਇਸ਼ 'ਚ ਜਦੋਂ ਜਾਂ ਕਿਤੇ ਜਾਂਦੇ ਨੇ ਮੁਕਾਬਲੇ ਦੇ ਵਿੱਚ, ਤੇ ਇਹਨਾਂ ਦੀ ਕੀ ਸਪੈਸ਼ਲਿਟੀ ਕੀ ਕਰਕੇ ਵਿਖਾਉਂਦੇ ਨੇ ਤੇ ਜਿਹਦੀ ਵਜ੍ਹਾ ਤੋਂ ਜਿੱਤਦੇ? ਟ੍ਰੇਨਿੰਗ ਹੁੰਦੀ, ਫੁੱਲ ਟ੍ਰੇਨਿੰਗ ਹੁੰਦੀ। ਨਹੀਂ ਉਹ ਕਰਨਾ ਕਰਤੱਵ ਕੀ ਹੁੰਦਾ ਵਾ? ਤੇ ਹਰਕਤ ਕੀ ਕਰਦੇ ਆ? ਸਰ ਹਰਕਤ ਨਹੀਂ ਹੁੰਦੀ, ਜੱਜ ਖੜਾ ਦਾ ਦਰਮਿਆਨ ਚ, ਉਹ ਸਾਈਡਾਂ ਦੇ ਰਿੰਗ ਬਣਿਆ ਹੁੰਦਾ। ਰਿੰਗ 'ਚ ਆਪਣਾ ਇੱਕ ਡੌਗ ਨਹੀਂ ਹੁੰਦਾ, ਕਾਫੀ ਸਾਰੇ ਡੌਗ ਹੁੰਦੇ ਨੇ। ਉਹ ਫਿਰ ਆਪਣੀ ਆਪਣੀ ਪਰਫਾਰਮੈਂਸ ਦਿਖਾਉਂਦੇ ਨੇ। ਜੱਜ ਨੂੰ ਜਿਹੜੀ ਪਸੰਦ ਆਉਂਦੀ ਹੈਗੀ ਆ ਉਹ ਅੱਗੇ ਅੱਗੇ ਪਿੱਛੇ ਲੱਗਦੇ ਰਹਿੰਦੇ ਨੇ। ਪਰਫਾਰਮੈਂਸ ਕੀ ਮਤਲਬ ਤੇਜ਼ ਗੇਂਦ ਕਰਕੇ ਵਿਖਾਉਂਦੇ ਆ? ਯਾਰ ਆਹ ਕੁੱਤਾ ਮੈਨੂੰ ਚੁਗਲਖੋਰ ਲੱਗਦਾ ਜੀ। ਡਾਕਟਰ ਸਾਹਿਬ ਇਹ ਕੁੱਤਾ ਕਿਹੜਾ ਹੈ? ਸਰ ਪਿਟਬੋਲ। ਪਿਟਬੁਲ। ਉਹ ਪੀਲਾ ਰੈੱਡ ਬੋਲ ਸਮਝ ਕੇ। ਸਬਰ ਤੇ ਕਰ ਲੈ। ਇਹ ਪਿਟਬਾਲ, ਇਹਦੇ ਵਾਲਾ ਦੁਰ ਫਿਟਬਾਲ। ਡਾਕਟਰ ਸਾਹਿਬ ਇਹਦੀ ਕੀ ਖੂਬੀ ਹੈ?
ਇਹ ਵੀ ਸਾਰਾ ਆਪਣਾ ਕਹਿ ਲਓ ਤੁਸੀਂ ਕਿ ਰਖਵਾਲੀ ਵਾਸਤੇ ਬਹੁਤ ਅੱਛੀ ਚੀਜ਼ ਹੈਗੀ ਆ, ਸ਼ੌਕ ਵਿਨ ਹੈਗਾ ਵਾ। ਤੇ ਡਾਕਟਰ ਸਾਹਿਬ ਇਹ ਕਿੰਨੇ ਕੁ ਦਾ ਆ ਜਾਂਦਾ 60,000 ਤੋਂ ਲੈ ਕੇ ਤਕਰੀਬਨ ਇਹ 1.5 ਪੌਣੇ 2 ਲੱਖ ਦੀ ਰੇਂਜ 'ਚ ਮਿਲ ਜਾਂਦਾ ਹੈ। ਇਹ ਕੰਬੀ ਜਾਂਦਾ ਕਲਰ ਘਰੋਂ ਆਇਆ ਵੇਖੋ ਤੁਸੀਂ। ਨਹੀਂ ਇਹ ਜੈਕਟ ਗਵਾਚੀ ਆ। ਲਓ ਜੀ ਡਾਕਟਰ ਸਾਹਿਬ ਕੁੱਤੇ ਮੁੱਕ ਗਏ। ਉਹ ਯਾਰ ਇੱਕ ਮਿੰਟ ਠਹਿਰ ਜਾ, ਕੁੱਤੇ ਨਹੀਂ ਮੁੱਕਦੇ। ਅੱਛਾ ਡਾਕਟਰ ਸਾਹਿਬ ਕੋਈ ਯਾਨੀ ਕਿ ਪੈਗਾਮ ਦੇਣਾ ਚਾਹ ਰਹੇ ਹੋ ਜਿਹੜੇ ਕੁੱਤੇ ਦਾ ਯਾਨੀ ਕਿ ਬੜਾ ਸ਼ੌਕ ਹੈ, ਕੁੱਤੇ ਦੀ ਵੈਕਸੀਨ ਕਿੰਨੇ ਅਰਸੇ ਦੇ ਵਿੱਚ ਕਰਾਣੀ ਚਾਹੀਦੀ ਹੈ? ਤਰੀਕਾ ਘਰ ਇਹ ਹੈਗਾ ਕਿ ਸਭ ਨਾਲ ਪਹਿਲਾਂ ਜਿਸ ਵਕਤ ਬੇਬੀ ਦੀ ਬੱਚੇ ਦੀ ਉਮਰ ਹੁੰਦੀ ਨਾ 26 ਔਰ 33 ਤੱਕ ਪਹਿਲੀ ਵੈਕਸੀਨੇਸ਼ਨ ਪ੍ਰਾਈਮਾ ਡੌਗ ਲੱਗਦੀ ਹੈਗੀ। ਠੀਕ ਹੈ। ਫਿਰ ਦੂਸਰੀ 45 ਤੇ ਲੱਗਦੀ ਹੈਗੀ ਔਰ ਤੀਸਰੀ 60 ਡੇ ਤੇ ਲੱਗਦੀ ਹੈ। 3 ਲੱਗਣ ਤੋਂ ਬਾਅਦ ਫਿਰ ਅਸੀਂ 90 ਡੇ ਤੇ ਫਿਰ ਆਪਣਾ ਉਹਨੂੰ ਐਂਟੀ ਰੇਬੀਜ਼ ਦੀ ਰਿਪੀਟ ਕਰਦੇ ਹੈਗੇ। ਕੁਝ ਲੋਕ ਤਾਂ ਫਿਰ 3 ਮਾਹ ਤੋਂ ਬਾਅਦ ਰਿਪੀਟ ਕਰਦੇ ਨੇ, ਉਹਦਾ ਬੈਨੀਫਿਟ ਹੀ ਕੋਈ ਨਹੀਂ ਕਿਉਂਕਿ ਸਟਾਰਟਿੰਗ ਤੋਂ ਬੱਚੇ ਨੂੰ ਜਿਸ ਵਕਤ ਡਿਜ਼ੀਜ਼ ਕਹਿੰਦੀ ਪਾਰਵੋ, ਜਿਸ ਵਕਤ ਪਾਰਵੋ ਹੁੰਦੀ ਹੈਗੀ ਆ ਉਹ ਫਿਰ ਕੰਟਰੋਲ ਤੋਂ ਆਊਟ ਹੋ ਜਾਂਦੀ ਹੈ, ਉਹਨਾਂ ਜਾਨਵਰ ਅਗਰ ਐਕਸਪਾਇਰ ਹੋ ਜਾਂਦਾ ਹੈਗਾ। ਅਗਰ ਟਾਈਮ ਨਾਲ ਲੱਗੀ ਹੋਵੇ ਤੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਜਾਨਵਰ ਕਵਰ ਹੋ ਜਾਂਦਾ ਹੈਗਾ। ਉਹ ਪਾਰੋ ਇਹਦੇ ਕੁੱਤੇ ਨੂੰ ਵੀ ਆਇਆ ਸੀ ਭਾਵੇਂ ਨਾ, ਇਹਦਾ ਕੁੱਤਾ ਉੱਤੇ ਡੋਲ ਕੇ ਵੈਕਸੀਨ ਬਹਿ ਗਿਆ ਸੀ। ਤੇ ਡਾਕਟਰ ਸਾਹਿਬ ਜਿਹੜੇ ਕੁੱਤੇ ਦੇ ਵਾਲ ਝੜਦੇ ਨੇ ਅਕਸਰ ਮੈਂ ਵੇਖਿਆ। ਇਹ ਸਰ ਕੋਡ ਸ਼ੈਡਿੰਗ ਹੁੰਦੀ ਹੈ। ਇਹ ਡੌਗ ਦੀ ਹਾਂਜੀ ਸਟਾਰਟਿੰਗ ਤੋਂ ਤਕਰੀਬਨ 3-4 ਮਾਹ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਕੋਡ ਨਵਾਂ ਆ ਰਿਹਾ, ਪੁਰਾਣਾ ਜਾ ਰਿਹਾ ਹੈ। ਇਹ ਕੋਡ ਸ਼ੈਡਿੰਗ ਹੁੰਦੀ ਹੈ। ਇੱਕ ਤੇ ਇਹ ਹੁੰਦਾ ਇੱਕ ਸਕਿਨ ਇਨਫੈਕਸ਼ਨ ਹੁੰਦਾ ਵਾ, ਅਲਰਜੀ ਦੀ ਵਜ੍ਹਾ ਨਾਲ ਹੁੰਦੇ ਨੇ, ਉਹ ਇਹ ਦੇਖਣਾ ਹੀ ਪੈਂਦਾ ਹੁੰਦਾ। ਦੇਖਣ ਤੋਂ ਬਾਅਦ ਫਿਰ ਤੇ ਫੈਸਲਾ ਬੰਦਾ ਜਿਹੜਾ ਕਰਦਾ। ਅਕਸਰ ਜਦੋਂ ਕੁੱਤਾ ਵੋਮਟਿੰਗ ਕਰਦਾ ਖੁਦਾ ਨਾ ਖਾਸਤਾ ਇਹ ਉਹ ਤੇ ਉਹਦੇ ਵਾਸਤੇ ਸਰ ਇਹ ਤੇ ਹੁਣ ਲੱਗ ਜਾਂਦਾ ਵੋਮਟਿੰਗ ਕਿਸ ਵਜ੍ਹਾ ਸੇ ਕਰ ਰਿਹਾ ਹੈਗਾ। ਅਚਾਰ ਦਹੀਂ ਜਿਹੜਾ ਰੋਟੀ ਨਾਲ ਕੁੱਤੇ ਨੂੰ ਵੋਟਿੰਗ ਹੀ ਕਰਨੀ ਹੈ। ਨਾਲੇ ਕਹਿੰਦਾ ਮੇਰੇ ਕੁੱਤੇ ਦੇ ਵਾਲ ਡਿੱਗਦੇ, ਤੂੰ ਕੁੱਤਾ ਐਲਫੀਨਾ ਨਵਾ ਦੇ, ਸਾਰੀ ਜ਼ਿੰਦਗੀ ਵਾਲ ਨਹੀਂ ਡਿੱਗਣਗੇ। ਅੱਛਾ ਡਾਕਟਰ ਸਾਹਿਬ ਜੇ ਤੁਸੀਂ ਕਿਸੇ ਨੂੰ ਸੁਜੈਸਟ ਕਰਨਾ ਚਾਹੋ ਕਿ ਕਿਹੜਾ ਕੁੱਤਾ ਰੱਖਣਾ ਚਾਹੀਦਾ ਪਾਕਿਸਤਾਨ 'ਚ ਇਹਦੇ ਦਲੋਂ ਹਟ ਕੇ, ਇਹ ਰੱਖ ਲਓ, ਇਹ ਵੀ ਸਹੀ ਆ। ਸਹੀ ਜਿਹੜਾ ਕੁੱਤਾ ਪਾਕਿਸਤਾਨ ਦੇ ਵਿੱਚ ਜਿਹੜਾ ਨਾਰਮਲ ਥੋੜੀ ਜਿਹੀ ਰੇਂਜ ਦੇ ਵਿੱਚ, ਉਹ ਕਿਹੜਾ ਕੁੱਤਾ ਹੋਣਾ ਜਿਹੜਾ ਸ਼ੌਕ ਵੀ ਹੋਵੇ ਤੇ ਬੰਦਾ ਪਾਲ ਵੀ ਲਵੇ? ਸਰ ਲੈਬਰਾਡੋਰ। ਲੈਬਰਾਡੋਰ। ਅੱਛਾ ਲੈਬਰੇ ਤੇ ਜਰਮਨ ਸ਼ੈਫਰਡ ਦਾ ਕੀ ਕਹਿੰਦੇ ਕਿ ਕੰਪੈਰੀਜ਼ਨ ਨਹੀਂ ਠੀਕ ਹੈ ਸਰ, ਦੋਨੋਂ ਮਾਸੀਆਂ ਠੀਕ ਨੇ। ਫੁੱਫੀਆਂ ਦੇ ਆ। ਕੁਛ ਲੋਕਾਂ ਦਾ ਨਾਰ ਕਿਉਂ ਦਾਦ ਕਿਉਂ ਆ ਸਹੀ ਆ। ਯਾਰ ਕੁਝ ਲੋਕਾਂ ਦਾ ਜ਼ਿਹਨ ਹੁੰਦਾ ਨਾ ਕਿ ਆਇਆ ਕਿ ਯਾਰ ਲੈਬ ਨੂੰ ਹੈਗਾ ਤੁਸੀਂ ਸਟਾਰਟਿੰਗ ਵਿੱਚ ਅੱਛੀ ਟ੍ਰੇਨਿੰਗ ਦੇਤੀ ਤੇ ਉਹਨੂੰ ਜਿੱਥੇ ਬਿਠਾਤਾ ਉਹਨੇ ਬੈਠਾ, ਉਹਨੇ ਟਾਈਮ ਨਹੀਂ ਬੋਲਣਾ ਕਿ ਤੂੰ ਬੋਲਣਾ ਨਹੀਂ, ਅਦਰਵਾਈਜ਼ ਕਿ ਜਰਮਨ ਸ਼ੈਫਰਡ ਤੋਂ 4 ਦੋਸਤ ਬੈਠੇ ਨੇ ਉਹਨੇ ਬੋਲਣਾ ਨਹੀਂ ਹਟਣਾ ਹੈਗਾ। ਲਓ ਜੀ ਨਾਜ਼ਰੀਨ ਤੁਸੀਂ ਡਾਕਟਰ ਸਾਹਿਬ ਦੀ ਗੁਫ਼ਤਗੂ ਸੁਣੀ, ਜਿੰਨੇ ਵੀ ਦੋਸਤ ਡੌਗ ਲਵਰ ਨੇ ਡਾਕਟਰ ਸਾਹਿਬ ਦੀ ਤੁਸੀਂ ਇਹ ਕਮੈਂਟਸ ਤੇ ਗੱਲਾਂ ਬਾਤਾਂ ਸੁਣੀਏ ਤੇ ਅਮਲ ਕਰੋ ਅਗਰ ਤੁਸੀਂ ਕੁੱਤਾ ਰੱਖਣਾ। ਮੈਨੂੰ ਤੇ ਬਹੁਤ ਤੰਗ ਕਰਨ ਡਏ। ਉਹ ਯਾਰ ਮੇਰਾ ਤਾਂ ਕੁੱਤਾ ਜਦੋਂ ਬਿਮਾਰ ਹੁੰਦਾ ਮੈਂ ਡਾਕਟਰ ਸਾਹਿਬ ਕੋਲ ਲੈ ਕੇ ਆਣਾ ਵਾ ਭਾਈ। ਮੇਰਾ ਕੁੱਤਾ ਐਡਾ ਮਾੜਾ ਸੀ ਨਾ, ਇਹਨਾਂ ਦੀ ਵਜ੍ਹਾ ਤੋਂ ਹੈਪੀ। ਤੇਰਾ ਕੁੱਤਾ ਹੁਣ ਵੀ ਮਿੱਟੀ ਖਾਣ ਡਿਆ। ਇਹ ਦਰਖਤ ਕਾਹਦਾ ਪਕਾਨੇ ਨਾ, ਕਿਉਂ ਪਕਾਨੇ ਕੋ ਲਾਇਆ ਡਾਕਟਰ ਸਾਹਿਬ? ਡਾਕਟਰ ਸਰ ਬੇਟੇ ਦੀ ਸਾਲਗਿਰਾ ਅੱਜ। ਓ ਖੈਰ ਉਹ ਖੈਰ ਲਓ ਜੀ ਵੈਰੀ ਗੁੱਡ। ਭਾਈ ਕੀ ਸਾਲ ਡਾਕਟਰ ਕੀ ਬੇਟੇ ਦਾ ਨਾਮ? ਸ਼ਹਾਨ ਰਜ਼ਾ ਜੀ। ਸ਼ਹਾਨ ਰਜ਼ਾ। ਕਿੱਥੇ ਆ? ਇੱਧਰ ਆਓ ਜੀ ਜਰਾ। ਸ਼ਹਾਨ ਰਜ਼ਾ ਮਾਸ਼ਾਅੱਲਾ। ਲਓ ਜੀ ਇਹ ਬੱਚੇ ਦੀ ਆ ਸਾਲਗਿਰਾ ਤੇ ਅੱਜ ਬਗੈਰ ਨਹਾਉਣ ਤੇ ਫਿਰ ਰਿਹਾ। ਤੇ ਡਾਕਟਰ ਸਾਹਿਬ ਫਿਰ ਜੇ ਸਾਲਗਿਰਾ ਵਾ ਤੇ ਕੇਕ ਸਰ ਕੇਕ ਲਿਆਉਂਦੇ ਜੀ। ਉਹ ਕੇਕ ਤੇ ਲਿਆਂਦਾ ਸੀ ਯਾਰ, ਉਹ ਗਾਣਾ ਵਾ। ਉਹ ਕੇਕ ਸ਼ਹਾਨ ਜਾਓ ਤਿਆਰ ਲਿਆਓ ਲੈ ਕੇ ਜਾਓ। ਹੈਪੀ ਬਰਥਡੇ ਟੂ ਯੂ। ਲਓ ਨਾਜ਼ਰੀਨ ਇਸ ਬੱਚੇ ਨੂੰ ਸ਼ਹਾਨ ਨੂੰ ਬਹੁਤ ਬਹੁਤ ਸਾਲਗਿਰਾ ਮੁਬਾਰਕ ਸਾਡੇ ਵੱਲੋਂ। ਹਮੇਸ਼ਾ birthday to you। जीतते रहे मुस्कुराते रहे, मैं यही कह रहे हैं हम। ਮੈਨੀ ਹੈਪੀ ਰਿਟਰਨ ਆਫ ਉਹ ਵੀ ਦੇ ਗਿਆ। हाँ मैनी हैप्पी रिटर्न ऑफ द डे। ਮੈਂ ਯੂ ਹੈਵ ਲੋਟ ਮੈਨੀ ਮੋਰ ਇਹ ਵੀ ਕਹਿਣਾ ਸੀ। अल्लाह हाफिज नाजरीन। ਅੱਲਾ ਹਾਫਿਜ਼। देखते रहना सज्जाद जानी ऑफिशियल। साडे चैनल ਨੂੰ लाइक शेयर ਤੇ सब्सक्राइब कर दियो। अल्लाह दे हवाले।